ਮੇਰੇ ਤੇ ਵੱਟੇ ਮਾਰ ਰਹੇ ਆ, ਪਤਾ ਨਹੀਂ ਉਹਨਾਂ ਨੂੰ ਮੇਰੇ 'ਚ ਕਿਹੜਾ ਫਲ ਦਿਸਦਾ ਹੈਗਾ ਜਿਹਨੂੰ ਲਾਉਣ ਵਾਸਤੇ ਵੱਟੇ ਮਾਰੀ ਜਾਂਦੇ ਆ। ਜੇ ਉਹਨਾਂ ਨੂੰ ਮੇਰੇ 'ਚ ਕੋਈ ਫਲ ਨਾ ਦਿਸਦਾ ਹੁੰਦਾ ਤੇ ਉਹਨਾਂ ਨੇ ਮੈਨੂੰ ਵੱਟਾ ਨਹੀਂ ਸੀ ਮਾਰਨਾ। ਜਿਹੜਾ ਗੁਰੂ ਦੇ ਸਿਧਾਂਤਾਂ ਨਾਲ ਖੜ ਜਾਂਦਾ ਹੈ, ਅਡੋਲ ਰਹਿੰਦਾ ਹੈ, ਡਿੱਗ ਰਹਿੰਦਾ ਹੈ ਔਰ ਡੋਲਦਾ ਨਹੀਂ ਹੈ, ਲੱਖਾਂ 'ਚ ਤੂਫਾਨ ਆਉਣ ਦੇ ਬਾਵਜੂਦ ਵੀ ਟੁੱਟਦਾ ਨਹੀਂ ਹੈ, ਤੇ ਉਹਦਾ ਮਾਣ ਸਨਮਾਨ ਜਿਹੜਾ ਹੈ ਉਹ ਕਰਨਾ ਚਾਹੀਦਾ। ਪੰਜਾਬ ਦੀ ਸਿਆਸਤ ਜਿਸ ਦਿਸ਼ਾ 'ਚ ਜਾ ਰਹੀ ਹੈ ਜਾਂ ਜਿਸ ਨਿਗਾਰ ਵੱਲ ਚਲੀ ਗਈ ਹੈ, ਇਹਦੇ ਲਈ ਪੰਜਾਬ ਨੂੰ ਨੁਕਸਾਨ ਹੀ ਨੁਕਸਾਨ ਹੋਣਾ ਹੈ। ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣਿਆ, ਇਹਨੇ ਕਦੇ ਖਤਮ ਨਹੀਂ ਹੋਣਾ, ਇਹ ਰਹੇਗਾ। ਹਾਂ, ਕੁਝ ਵਿਅਕਤੀ ਆਉਂਦੇ ਨੇ, ਜਾਂਦੇ ਨੇ, ਚਲੇ ਜਾਣਗੇ। ਪਟਿਆਲਾ ਦੇ ਵਿੱਚ ਸਭਾ ਸੁਸਾਇਟੀਆਂ, ਸਿੰਘ ਸਭਾਵਾਂ, ਗੁਰਦੁਆਰਾ ਕਮੇਟੀਆਂ, ਸੁਖਮਨੀ ਸਾਹਿਬ ਸੁਸਾਇਟੀਆਂ, ਜਿਹਦੇ ਵਿੱਚ ਖਾਸ ਤੌਰ ਤੇ ਵੱਡੀ ਗਿਣਤੀ 'ਚ ਬੀਬੀਆਂ ਵੀ ਸ਼ਾਮਲ ਸੀ, ਉਹਨਾਂ ਨੇ ਰਲ ਮਿਲ ਕੇ ਇਸ ਨਿਮਾਣੇ ਦੇ ਸੇਵਾਦਾਰ ਨੂੰ ਮਾਣ ਬਖਸ਼ਿਆ। ਮੈਂ ਪਟਿਆਲੇ ਦੀਆਂ ਸਮੂਹ ਸੰਗਤਾਂ ਦਾ, ਸਮੂਹ ਸਭਾ ਸੁਸਾਇਟੀਆਂ, ਗੁਰਦੁਆਰਾ ਕਮੇਟੀਆਂ ਦਾ, ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ ਤੇ ਖਾਸ ਤੌਰ ਤੇ ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਜੀ ਦੀਵਾਨ ਹਾਲ ਤੇ ਇਹਨਾਂ ਦੀ ਸਾਰੀ ਪ੍ਰਬੰਧਕ ਕਮੇਟੀ ਦਾ, ਸਾਰੀਆਂ ਪ੍ਰਬੰਧਕ ਕਮੇਟੀਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ 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 ਧੰਨਵਾਦ ਕਰਦਾ। ਉਹਨਾਂ ਨੇ ਸਮਾਗਮ ਕੀਤਾ। ਸਮਾਗਮ ਦੇ ਵਿੱਚ ਅੱਜ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਗੁਰਮਤ ਵਿਚਾਰਾਂ ਹੋਈਆਂ ਨੇ ਔਰ ਇਹੋ ਜਿਹੇ ਸਮਾਗਮ ਜਿਹੜੇ ਨੇ ਗੁਰਮਤ ਵਿਚਾਰਾਂ ਦੇ ਉਹ ਚੱਲਦੇ ਰਹਿਣੇ ਚਾਹੀਦੇ ਨੇ। ਇਹਦੇ ਨਾਲ ਹੀ ਸੰਗਤ ਨੂੰ ਖਲੋਣਾ ਮਿਲਦਾ, ਸੰਗਤ ਨੂੰ ਬਲ ਮਿਲਦਾ, ਸੰਗਤ ਨੂੰ ਜਿਹੜਾ ਉਹ ਜੋਸ਼ ਮਿਲਦਾ। ਸਰ ਤੁਹਾਡੇ ਤੇ ਕਿਉਂ ਤੰਜ ਕਿਸੇ ਜਾਂਦੇ ਸ਼ੋਅ ਕਰਦੇ ਕੀ ਗੱਲ ਤੋਂ ਟਾਰਗੇਟ ਕਿਉਂ ਬਣਾਇਆ ਜਾ ਰਿਹਾ ਹੈ? ਕਿਉਂਕਿ ਤੁਸੀਂ ਤਾਂ ਸੇਵਾਵਾਂ ਗੱਲ ਕਰਦੇ ਹੋ, ਪੰਥ ਦੀ ਗੱਲ ਕਰਦੇ ਹੋ, ਲੱਗਦਾ ਹੈਗਾ ਕਿ ਪੰਥ ਵਿਚਾਰਧਾਰਾ ਨਾਲ ਹੀ ਚੱਲਦਾ ਹੈਗਾ ਜਿਹੜੀ ਪੰਥ ਹੁੰਦੀ। ਵੈਸੇ ਮੈਂ ਤਾਂ ਆਪਣੇ ਆਪ ਨੂੰ ਕੁਛ ਨਹੀਂ ਸਮਝਦਾ, ਪਰ ਮੇਰੇ ਤੇ ਵੱਟੇ ਮਾਰ ਰਹੇ ਆ, ਪਤਾ ਨਹੀਂ ਉਹਨਾਂ ਨੂੰ ਮੇਰੇ 'ਚ ਕਿਹੜਾ ਫਲ ਦਿਸਦਾ ਹੈਗਾ ਜਿਹਨੂੰ ਲਾਉਣ ਵਾਸਤੇ ਵੱਟੇ ਮਾਰੀ ਜਾਂਦੇ ਆ। ਜੇ ਉਹਨਾਂ ਨੂੰ ਮੇਰੇ 'ਚ ਕੋਈ ਫਲ ਨਾ ਦਿਸਦਾ ਹੁੰਦਾ ਤੇ ਉਹਨਾਂ ਨੇ ਮੈਨੂੰ ਵੱਟਾ ਨਹੀਂ ਸੀ ਮਾਰਨਾ। ਸਿੰਘ ਸਾਹਿਬ ਤੁਹਾਡੇ ਸਾਥੀ ਨੇ ਐਜੂਕੇਟਿਵ ਮੈਂਬਰ ਸਾਹਿਬਾਨ ਕਿ ਦੇਖਿਆ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਤਾਂ ਵੀਰੇ ਉਹ ਦੇਖੋ ਮੇਰਾ ਸਵਾਲ ਸੁਣੋ, ਹਰ ਸਮੇਂ ਤੁਹਾਡੇ ਨਾਲ ਰਹੇ ਨੇ, ਕਈ ਸਭਾਵਾਂ ਦੇ ਵਿੱਚ ਕਈ ਸਮਾਗਮ ਵੀ ਲਿਖੇ ਨੇ, ਪਰ ਆਈਟੀ ਸੈੱਲ ਦੀ ਗੱਲ ਕੀਤੀ ਜਾਵੇ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ, ਹਰ ਚੈਨਲ ਤੇ ਉਹਨਾਂ ਨੂੰ ਸਾਹਮਣੇ ਰੱਖਿਆ ਜਾ ਰਿਹਾ ਟਵੀਟਾਂ ਦੇ ਵਿੱਚ। ਕਾਰਨ ਕੀ ਹੈ ਕਿ ਉਹਨਾਂ ਤੁਹਾਡੇ ਰਾਜ ਪਤਾ ਨਹੀਂ ਤਾਂ ਕਾਰਨ ਕੀ ਹੈ? ਨਹੀਂ, ਨਾਰਾਜ਼ ਰੋਈ ਕੋਈ ਨਹੀਂ, ਉਹ ਮੇਰੇ ਨਾਲ ਰਹੇ ਨੇ, ਮੈਂ ਉਹਨਾਂ ਨੂੰ ਬੱਚਿਆਂ ਵਾਂਗੂ ਸਮਝਿਆ ਤੇ ਜਿਹਨੂੰ ਫਿਰ ਨਾਲ ਰੱਖਿਆ ਹੋਵੇ, ਬੱਚਿਆਂ ਵਾਂਗੂ ਸਮਝਿਆ ਹੋਵੇ, ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਕਹਿੰਦੇ 328 ਸਰੂਪਾਂ ਦੀ ਗੱਲ ਕੀਤੀ ਗਈ ਤੁਹਾਡੇ ਵੱਲੋਂ, ਕਿੰਨਾ ਖੁਲਾਸਾ ਉਹ ਹੋ ਗਿਆ ਜੀ, ਸਾਰਾ ਨਿਬੜ ਗਿਆ ਮਾਮਲਾ। ਸਿੰਘ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ 5-7 ਮੈਂਬਰੀ ਕਮੇਟੀ ਦਾ ਸੀ, ਜਿਹਨਾਂ ਤੋਂ 2 ਮੈਂਬਰ ਜਿਹੜੇ ਨੇ ਉਹ ਆਪਣੇ ਘਰ ਜਿਹੜੇ ਨੇ ਚਲੇ ਗਏ ਨੇ, ਉਹ ਕਿਸ ਤਰ੍ਹਾਂ ਅਜੇ ਤਿਆਰੀ ਵੀ 1 ਮੈਂਬਰ ਦੀ, ਤੇ 5 ਮੈਂਬਰਾਂ ਨੂੰ ਤੁਸੀਂ ਕੋਈ ਸੁਨੇਹਾ ਦਿੱਤਾ ਵੀ ਜਿਹੜੀ ਭਰਤੀ ਸ਼ੁਰੂ ਕਰ ਰਹੇ ਨੇ, ਇਹਨਾਂ ਦੀ ਭਰਤੀ ਨੂੰ ਉਹਨਾਂ ਨੂੰ ਵੱਧ ਤੋਂ ਵੱਧ ਸੰਗਤ ਨੂੰ, ਪੰਜਾਬ ਦੇ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਜੀ, ਕਿਉਂਕਿ ਇਹ 5 ਬੰਦੇ ਮੈਂ ਸਮਝਦਾ ਕਿ ਇਹ ਗੁਰੂ ਦੇ ਸਿਧਾਂਤਾਂ ਦੇ ਉੱਤੇ ਪਹਿਰੇਦਾਰੀ ਕਰਦੇ ਆ, ਇਹ ਅਡਿੱਲ ਰਹੇ ਨੇ, ਅਡੋਲ ਰਹੇ ਨੇ, ਤੇ ਜਿਹੜਾ ਗੁਰੂ ਦੇ ਸਿਧਾਂਤਾਂ ਨਾਲ ਖੜ ਜਾਂਦਾ ਹੈ, ਅਡੋਲ ਰਹਿੰਦਾ ਹੈ, ਡਿੱਗ ਰਹਿੰਦਾ ਹੈ ਔਰ ਡੋਲਦਾ ਨਹੀਂ ਹੈ, ਲੱਖਾਂ 'ਚ ਤੂਫਾਨ ਆਉਣ ਦੇ ਬਾਵਜੂਦ ਵੀ ਟੁੱਟਦਾ ਨਹੀਂ ਹੈ, ਤੇ ਉਹਦਾ ਮਾਣ ਸਨਮਾਨ ਜਿਹੜਾ ਹੈ ਉਹ ਕਰਨਾ ਚਾਹੀਦਾ ਜੀ। ਨੌਜਵਾਨਾਂ ਨੂੰ ਹਮੇਸ਼ਾ ਗੱਲ ਕਰਦੇ ਹੋ ਕਿ ਲੱਗਦਾ ਹੈਗਾ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੀ ਸਿਵਲ ਇੰਜੀਨੀਅਰ, ਸੋਸ਼ਲ ਮੀਡੀਆ ਨੌਜਵਾਨ ਵੱਡੀ ਭੂਮਿਕਾ ਨਿਭਾ ਸਕਦੇ ਹੈ ਪੰਜਾਬ ਦੀ ਸਿਆਸਤ ਦੇ ਵਿੱਚ, ਔਰ ਨੌਜਵਾਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੀ ਸਿਆਸਤ ਜਿਸ ਦਿਸ਼ਾ 'ਚ ਜਾ ਰਹੀ ਹੈ ਜਾਂ ਜਿਸ ਨਿਗਾਰ ਵੱਲ ਚਲੀ ਗਈ ਹੈ, ਇਹਦੇ ਲਈ ਪੰਜਾਬ ਨੂੰ ਨੁਕਸਾਨ ਹੀ ਨੁਕਸਾਨ ਹੋਣਾ ਹੈ ਤੇ ਭੁਗਤ ਵੀ ਰਿਹਾ ਪੰਜਾਬ ਨੁਕਸਾਨ। ਤੇ ਨੌਜਵਾਨ ਜਿਹੜੇ ਆ ਉਹ ਪੰਜਾਬ ਦੀ ਸਿਆਸਤ ਦਾ ਹਿੱਸਾ ਬਣ ਕੇ ਜਿਹੜਾ ਪੰਜਾਬ ਨੂੰ ਅਸੀਂ ਦਲਦਲ 'ਚੋਂ ਕੱਢ ਸਕਦੇ ਹਾਂ। ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਹੈ ਜਿਹੜਾ ਲਗਾਤਾਰ ਨੀਚੇ ਜਾ ਰਿਹਾ ਹੈਗਾ, ਲੱਗਦਾ ਹੈਗਾ ਕਿ ਇਸ ਤਰ੍ਹਾਂ ਦੀ ਜਿਹੜੀ ਸਿਆਸਤ ਆ ਮੇਰੀ ਪੀਰੀ ਦਾ ਸਿਧਾਂਤ ਅਕਾਲ ਤਖਤ ਸਾਹਿਬ ਤੋਂ ਜਿਹੜੇ ਸ਼ੁਰੂ ਹੋਈ ਸੀਗੀ, ਪਰ ਅੱਜ ਉਹ ਜਿਹੜਾ ਪਹਿਲਾਂ ਤੱਕ ਗਰਾਊਂਡ ਤੇ ਦਿਖਦਾ ਸੀ, ਹੁਣ ਜਮਾਂ ਹੀ ਬਿਲਕੁਲ ਹੀ ਖਤਮ ਹੋ ਚੁੱਕਾ। ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣਿਆ, ਇਹਨੇ ਕਦੇ ਖਤਮ ਨਹੀਂ ਹੋਣਾ, ਇਹ ਰਹੇਗਾ। ਹਾਂ, ਕੁਝ ਵਿਅਕਤੀ ਆਉਂਦੇ ਨੇ, ਜਾਂਦੇ ਨੇ, ਚਲੇ ਜਾਣਗੇ, ਲੇਕਿਨ ਅਕਾਲੀ ਦਲ ਰਹੇਗਾ। ਬਾਦਲ ਕਿਹਾ ਜਾਂਦਾ ਹੁਣ ਸ਼੍ਰੋਮਣੀ ਅਕਾਲੀ ਦਲ ਨਹੀਂ, ਸ਼੍ਰੋਮਣੀ ਅਕਾਲੀ ਦਲ ਸਿਰਫ ਤੇ ਸਿਰਫ ਪੰਜਾਬ ਦਾ ਪੰਥ ਦਾ। ਸਿੰਘ ਸਾਹਿਬ ਲਾਸਟ ਵਾਲਾ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ, ਮੈਂ ਸਾਥੀ ਕੋਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਉਹ ਅਕਸਰ ਹੀ ਤੁਹਾਡੇ ਤੇ ਜਿਹੜਾ ਲਗਾਤਾਰ ਵਾਰ ਕਰ ਰਹੇ ਨੇ, ਤੁਹਾਡੀਆਂ ਪੁਰਾਣੀਆਂ ਜਿਹੜੀਆਂ ਨੇ ਗੱਲਾਂ ਨੂੰ ਜਿਹੜਾ ਉਜਾਗਰ। ਚਲੋ ਮੇਰੇ ਨਾਲ ਪਿਆਰ ਕਰਦੇ ਹੋਣੇ ਜੀ, ਕੋਈ ਗੱਲ ਨਹੀਂ। ਅੱਛਾ, ਤੁਸੀਂ ਨਾਮ ਲੈਣ ਨੂੰ ਪਿਆਰ ਹੋ, ਕਿਉਂਕਿ ਉਹਨਾਂ ਨਾਲ ਵੀ ਸੰਗਤ ਬਹੁਤ ਜੁੜੀ ਹੋਈ ਹੈ, ਕਹਿੰਦੇ ਕਿ ਹੈਗਾ, ਉਮੀਦ ਹੈਗੀ। ਅਸੀਂ ਕਦੇ ਵੀ ਆਪਣੇ ਦਰਵਾਜ਼ੇ ਬੰਦ ਨਹੀਂ ਕੀਤੇ, ਅਸੀਂ ਹਮੇਸ਼ਾ ਖੁੱਲਾ ਰੱਖਦੇ ਹਾਂ।